अस्सलाम वालेकुम। की हाल चाल है बेलियां दा मित्रां दा ते सज्जणा दा। खासकर मेरे जेड़े गैर मुल्की वीर ने भरा ने बाहर गए होए ने परदेस च रोजी दी तलाश दे विच उन्हां दा भी की हाल ते जेड़े बेलियां ने चैनल सबसक्राइब नहीं किया वो चैनल सबसक्राइब कर लो ताकि आने वाली हर फिल्म कहानी मजाहिया कहानी तुहाडे तक आसानी पहुंच सके। ਉਹਨੇ ਕਿਹਾ ਵੀ ਪਹਿਲੇ ਵਕਤਾਂ ਦੇ ਵਿੱਚ ਨਾ ਬੰਦੇ ਫਸਲਾਂ ਨੂੰ ਬਾੜਾਂ ਲਾਉਂਦੇ ਹੁੰਦੇ। ਕੋਈ ਬਾੜਦਾ ਜੇ ਕਿਸੇ ਪੜ੍ਹੇ ਲਿਖੇ ਅੱਜ ਦੇ ਮਾਡਰਨ ਦੌਰ ਦੇ ਵਿੱਚ ਬੰਦੇ ਨੂੰ ਨਹੀਂ ਪਤਾ ਤੇ ਉਹਨੂੰ ਮੈਂ ਦੱਸ ਦਿਆਂ ਕਿ ਕੰਡਿਆਂ ਵਾਲੇ ਦਰਖਤ ਹੈ ਨਾ ਛਾਪੇ ਲਾ ਕੇ ਤੇ ਫਸਲ ਸਾਈਡਾਂ ਤੇ ਲਾਉਂਦੇ ਹੁੰਦੇ ਸੀ ਵੀ ਫਸਲ ਉਜੜੇ ਨਾ। ਤੇ ਅੱਜ ਕੱਲ ਆਈਆਂ ਤਾਰਾਂ ਕੰਡਿਆਂ ਵਾਲੀਆਂ। ਉਹਨੇ ਕਿਹਾ ਵੀ ਜੇ ਬਾੜੀ ਫਸਲ ਨੂੰ ਖਾਣ ਲੱਗ ਪਏ ਤੇ ਉਹਦਾ ਕੀ ਫਾਇਦਾ। ਫਸਲ ਅਜਾੜਨ ਲੱਗ ਪਵੇ ਉਹਦਾ ਕੋਈ ਫਾਇਦਾ ਨਹੀਂ। ਇਸੇ ਤਰ੍ਹਾਂ ਸੱਜਣੋਂ ਗੱਲ ਬੜੀ ਪੁਰਾਣੀ ਆ। ਇਲਾਕੇ ਦੇ ਵਿੱਚ ਇੱਕ ਚੌਧਰੀ ਸੀਗਾ ਤੇ ਉਹਨੇ ਨਾ ਹੱਜ ਦਾ ਦਿਨ ਬਣਾਇਆ ਵੀ ਹੱਜ ਤੇ ਜਾਣੇ। ਉਹਨੇ ਆਪਣੀ ਬੀਵੀ ਦਾ ਆਪਣੇ ਪੁੱਤਰ ਦਾ ਜਿਹੜਾ ਸੀ ਤੇ ਆਪਣਾ ਕਾਗਜ਼ ਬਣਵਾ ਲਏ। ਇੱਕ ਉਹਦੀ ਬੇਟੀ ਸੀ, 4 ਜੀ ਸੀ ਉਹ ਆਪਣੇ ਨਾ ਘਰ ਦੇ ਵਿੱਚ। ਜਦੋਂ ਉਹਨੇ ਤਿੰਨਾਂ ਦੇ ਕਾਗਜ਼ ਬਣਵਾ ਲਏ ਤੇ ਤਿੰਨੇ ਹੱਜ ਦੀ ਤਿਆਰੀ ਹੋ ਗਈ ਤੇ ਇੱਕ ਉਹਨੇ ਰੱਖਿਆ ਸੀ ਮੌਲਵੀ ਆਪਣੇ ਘਰ ਆਪਣੇ ਬੱਚਿਆਂ ਦੇ ਵਿੱਚ ਪੜਾਉਣ ਵਾਸਤੇ, ਬੱਚਿਆਂ ਨੂੰ ਦੀਨੀ ਤਾਲੀਮ ਦੇਣ ਵਾਸਤੇ। ਤੇ ਉਹਨੇ ਸੋਚਿਆ ਵੀ ਅਸੀਂ ਤੇ ਚੱਲੇ ਆ ਹੱਜ ਤੇ ਤਿੰਨੇ ਹੀ, ਮੇਰੀ ਬੇਗਮ ਵੀ, ਮੇਰਾ ਪੁੱਤਰ ਵੀ ਤੇ ਮੈਂ ਵੀ, ਤੇ ਹੋਵੇ ਨਾ ਤੇ ਜਵਾਨ ਬੱਚੀ ਹੈ ਤੇ ਇਹਨੂੰ ਮੌਲਵੀ ਦੇ ਸਪੁਰਦ ਕਰਦੇ ਆ ਕਿ ਤੂੰ ਇਹਨੂੰ ਪੜ੍ਹਾਈ ਵੀ ਜਾਈ ਤੇ ਇੱਥੇ ਘਰ ਵੀ ਰਹੀ। ਹੋਰ ਵੀ ਉਹਨੇ ਨੌਕਰਾਣੀਆਂ ਨੌਕਰ ਰੱਖੇ ਹੋਏ ਸਨ ਤੇ ਮੌਲਵੀ ਦੀਨੀ ਤਾਲੀਮ ਵੀ ਜਾਣਦਾ ਸੀ ਵੀ ਤੂੰ ਇਹਨੂੰ ਪੜ੍ਹਾਈ ਵੀ ਤੇ ਇਹਦਾ ਖਿਆਲ ਵੀ ਰੱਖੀ ਤੇ ਜਿਹੜਾ ਤੇਰੀ ਰੋਟੀ ਹਰ ਚੀਜ਼ ਉਹ ਤੇਰੀ ਇੱਥੇ ਪਹੁੰਚਦੀ ਰਹੇਗੀ। ਹੋਇਆ ਇਹ ਕਿ ਉਹ ਚੌਧਰੀ ਚਤਰਾਣੀ ਤੇ ਉਹਦਾ ਪੁੱਤਰ ਹੱਜ ਨੂੰ ਤੁਰ ਗਏ ਤੇ ਮੌਲਵੀ ਘਰ ਰਹਿਣ ਲੱਗ ਪਿਆ, ਸਬਕ ਪੜਾਉਣ ਲੱਗ ਪਿਆ ਬੱਚੇ। ਕੁਛ ਦਿਨ ਹੋਏ ਗੁਜ਼ਰੇ ਤੇ ਮੌਲਵੀ ਸਾਹਿਬ ਜਿਹੜੇ ਸੀਗੇ ਉਹ ਕੁੜੀ ਤੇ ਬੇਈਮਾਨ ਹੋ ਗਏ। ਕੁੜੀ ਤੇ ਬੇਈਮਾਨ ਹੋ ਗਏ ਤੇ ਉਹਨੇ ਕਿਹਾ ਕਿ ਕੁੜੀ ਨੂੰ ਭਾ ਕੇ ਕਹਿੰਦਾ ਕਿ ਤੇਰਾ ਜਿਹੜਾ ਮਾਂ ਪਿਓ ਹੈ ਨਾ ਉਹ ਮੈਨੂੰ ਇਹ ਗੱਲ ਕਹਿ ਗਿਆ ਕਿ ਸਾਡਾ ਪਤਾ ਨਹੀਂ ਅਸੀਂ ਮੁੜਨਾ ਹੈ ਕਿ ਨਹੀਂ ਮੁੜਨਾ ਤੇ ਤੂੰ ਸਾਡੀ ਕੁੜੀ ਨਾਲ ਨਿਕਾਹ ਕਰ। ਫਿਰ ਕੁੜੀ ਨੇ ਹਿਸਾਬ ਲਾਇਆ ਕਿ ਮੌਲਵੀ ਜਿਹੜਾ ਨਾ ਇਹ ਬੇਈਮਾਨ ਹੋ ਗਿਆ। ਉਹਨੇ ਬੜੀ ਜਾਨ ਛਡਾਉਣ ਦੀ ਕੋਸ਼ਿਸ਼ ਕੀਤੀ ਕੁੜੀ ਨੇ, ਲੇਕਿਨ ਮੌਲਵੀ ਅੰਦਰੋਂ ਪੂਰਾ ਬੇਈਮਾਨ ਸੀ। ਸ਼ੈਤਾਨ ਜਿਹੜਾ ਨਾ ਸ਼ੈਤਾਨ ਪੂਰਾ ਵਰਗਲਾ ਰਿਹਾ ਸੀ ਮੌਲਵੀ ਤੇ ਮੌਲਵੀ ਨੇ ਕੁੜੀ ਨੂੰ ਐਗਰੀ ਕਰ ਲਿਆ ਤੇ ਕੁੜੀ ਵੀ ਐਗਰੀ ਹੋ ਗਈ ਕਿ ਮੈਂ ਨਿਕਾਹ ਕਰਦੀ ਹਾਂ, ਚਲੋ ਤਿਆਰੀ ਕਰੋ। ਮੌਲਵੀ ਜਿਹੜਾ ਸੀ ਕੁੜੀ ਮੰਨੀ ਤੇ ਮੌਲਵੀ ਆਪਣਾ ਗੁਸਲਖਾਨੇ ਚ ਵੜ ਗਿਆ ਨਹਾਉਣ ਧੋਣ ਆਪਦਾ ਗੁਸਲ ਕਰਨ। ਤੇ ਕੁੜੀ ਨੇ ਸੋਚਿਆ ਵੀ ਯਾਰ ਇਹ ਕਿਤੇ ਗਲੋਂ ਲਵੇ ਨਾ ਮੁਸੀਬਤ ਕਰੇ ਤੇ ਗੱਲ ਫੇਰ ਬਣ। ਮੌਲਵੀ ਗੁਸਲ ਕਰਨ ਲੱਗ ਪਿਆ ਤੇ ਕੁੜੀ ਨੇ ਹੱਥ 'ਚ ਕੋਈ ਚੀਜ਼ ਫੜੀ ਤੇ ਉਹ ਗੁਸਲਖਾਨੇ ਦੇ ਦਰਵਾਜ਼ੇ ਅੱਗੇ ਆ ਗਈ। ਮੌਲਵੀ ਜਿਵੇਂ ਗੁਸਲ ਕਰਕੇ ਸਿਰ ਕੱਢਿਆ ਨਾ ਬਾਹਰ ਤੇ ਕੁੜੀ ਨੇ ਮਾਰਿਆ ਉਹਦੇ ਸਿਰ 'ਚ। ਪਤਾ ਨਹੀਂ ਕੁੜੀ ਦੇ ਹੱਥ 'ਚ ਸਰੀਆ ਸੀ, ਡੰਡਾ ਸੀ, ਡਾਂਗ ਸੀ, ਕੀ ਸੀ। ਮੌਲਵੀ ਉੱਥੇ ਹੀ ਡਿੱਗ ਪਿਆ। ਚੋਰੀ ਦੇ ਕੋਠੀ ਜਾਂ ਮਹੱਲ ਦੇ ਵਿੱਚ ਲਾਲਾ ਹੋ ਗਈ
कि मौलवी मर गया, मौलवी मर गया। और नौकरानियां ने नौकरां ने वेख वो चक के ते मौलवी नूं हस्पताल लै गए। मौलवी जिहड़ा सी इलाज मुआलजे तो बाद बच गया। जदों बच गया ना ते मौलवी नूं जिहड़ा घर मिलिया सी ਉਹ ਉੱਥੇ ਰਹਿਣ ਲੱਗ ਪਿਆ ਤੇ ਬਾਅਦ ਚ ਉਹਨੇ ਏਡਾ ਸੁਰ ਨਾਲ ਨਾ ਕੁੜੀ ਨੂੰ ਸਬਕ ਪੜਾਇਆ ਤੇ ਨਾ ਏਡਾ ਸੁਰ ਨਾਲ ਪਲਾਇਆ। ਤਾਂ ਪਤਾ ਮੌਲਵੀ ਨੂੰ ਲੱਗ ਗਿਆ ਵੀ ਹੁਣ ਇਹਨੇ ਮੇਰੇ ਨਾਲ ਨਿਕਾਹ ਨਹੀਂ ਕਰਨਾ। ਹੁੰਦੀ ਕਰਦੀ ਨੂੰ ਜਿਹੜੇ ਹੱਜ ਤੇ ਗਿਆ ਸੀ ਨਾ, ਹੱਜ ਤੇ ਗਿਆ, ਵਾਪਸੀ ਸ਼ੁਰੂ ਹੋ ਗਈ ਹੱਜ ਵਾਲਿਆਂ ਦੀ। ਤੇ ਮੌਲਵੀ ਨੂੰ ਪਤਾ ਲੱਗ ਗਿਆ ਵੀ ਜਿਹੜਾ ਹੁਣ ਫਲਾਨਾ ਜਹਾਜ਼ ਆਉਣਾ ਨਾ ਉਹਦੇ ਤੇ ਮੇਰੇ ਚੌਧਰੀ ਨੇ ਵਾਪਸੀ ਹੋਣਾ। ਤੇ ਮੌਲਵੀ ਸਾਰਿਆਂ ਤੋਂ ਪਹਿਲੇ ਹੀ ਏਅਰਪੋਰਟ ਪਹੁੰਚ ਗਿਆ। ਚੌਧਰੀ ਜਦੋਂ ਜਹਾਜ਼ ਤੋਂ ਲੱਥਾ ਏਅਰਪੋਰਟ ਤੋਂ ਬਾਹਰ ਆਣ ਕੇ ਮੌਲਵੀ ਨੂੰ ਮਿਲਿਆ ਗਲੇ। ਮੌਲਵੀ ਨੂੰ ਗਲੇ ਮਿਲ ਕੇ ਪੁੱਛਦਾ ਵੀ ਸੁਣਾ ਮੇਰੇ ਘਰ ਬਾਰ ਦਾ, ਮੇਰੇ ਕਾਰੋਬਾਰ ਦਾ, ਮੇਰੇ ਬੱਚੀ ਦਾ ਸੁਣਾ, ਕਿਵੇਂ ਸਭ ਠੀਕ ਆ। ਤੇ ਮੌਲਵੀ ਕਹਿੰਦਾ ਵੀ ਬਾਕੀ ਤੇ ਸਭ ਠੀਕ ਆ, ਬਾਕੀ ਸਭ ਹਾਲਾਤ ਠੀਕ ਨੇ। ਤੇ ਜਿਹੜੀ ਉਹਨੇ ਕਿਹਾ ਵੀ ਤੁਹਾਡੀ ਬੱਚੀ ਤੇ ਕੁੜੀ ਹੈ ਨਾ ਉਹ ਬਦਕਾਰ ਹੋ ਗਈ ਹੈ, ਪਦ ਚਲਨ ਹੋ ਗਈ ਹੈ। ਤੇ ਮੈਂ ਤੇ ਨਾ ਉਹਨੂੰ ਸੁਰ ਨਾਲ ਬੁਲਾਇਆ ਤੇ ਨਾ ਉਹਨੂੰ ਮੈਂ ਬਾਅਦ ਚ ਪੜਾਇਆ ਹੀ ਹੈ। ਬਾਦਸ਼ਾਹ ਜਿਹੜਾ ਉਹ ਵੀ ਲਾਈ ਲੱਗ ਅਹਿਮਦ ਪਾਗਲ। ਉਹਨੇ ਚੌਧਰੀ ਨੇ ਕੀ ਕੀਤਾ, ਉਹਨੇ ਆਪਦੇ ਪੁੱਤਰ ਨੂੰ ਕਿਹਾ, ਉਹਨੇ ਕਿਹਾ ਮੈਂ ਮੇਰੀ ਬੜੀ ਗੱਲਬਾਤ ਆ ਇਲਾਕੇ ਦੇ ਵਿੱਚ, ਇਹ ਬਦਕਾਰ ਕੁੜੀ ਨੂੰ ਮੈਂ ਦੇਖਣਾ ਨਹੀਂ ਚਾਹੁੰਦਾ। ਤੂੰ ਪਹਿਲੇ ਜਾ ਮੇਰੇ ਤੋਂ ਜਾ ਕੇ ਤੇ ਉਹਨੂੰ ਲੈ ਜਾ ਜੰਗਲ ਦੇ ਵਿੱਚ ਜਾ ਕੇ ਤੇ ਉਹਦੇ ਟੁਕੜੇ ਟੁਕੜੇ ਕਰਦੇ। ਮੁੰਡੇ ਨੇ ਇਸੇ ਤਰ੍ਹਾਂ ਕੀਤੀ। ਚੌਧਰੀ ਤੋਂ ਪਹਿਲੇ ਉਹ ਘਰ ਆਇਆ। ਘਰ ਆਣ ਕੇ ਉਹਨੇ ਜਦੋਂ ਘਰ ਪਹੁੰਚਿਆ ਕੁੜੀ ਨੇ ਵੇਖਿਆ ਮੇਰਾ ਵੀਰ ਆਇਆ। ਉਹਨੇ ਉੱਠ ਕੇ ਮਿਲ ਕੇ ਉਹਨੇ ਪੁੱਛਿਆ ਦੱਸਿਆ ਆਪੂ ਅੰਮੀ ਕਿੱਥੇ ਇਹ ਉਹ ਫਲਾਣ। ਤੇ ਉਹ ਮੁੰਡਾ ਨਾ ਜਿਹੜਾ ਉਹ ਆਪਣੀ ਭੈਣ ਨੂੰ ਸਹੀ ਤਰ੍ਹਾਂ ਮਿਲਿਆ ਨਾ, ਐਵੇਂ ਨਾ ਜਾਣਕਾਰੀ ਦੀ ਨਾਲ ਦਾ ਕੋਈ ਨਾ ਏਡਾ ਖਾਸ ਮਿਲਿਆ। ਤੇ ਉਹਨੇ ਕੁੜੀ ਨੂੰ ਕਿਹਾ ਵੀ ਆਪਣੇ ਅੱਬੂ ਜੀ ਦਾ ਆਰਡਰ ਹੈ ਕਿ ਤੂੰ ਮੇਰੇ ਨਾਲ ਆਪਣੀਆਂ ਫਸਲਾਂ ਦੇ ਜੰਗਲ ਦੇ ਵਿੱਚ ਜਾਣਾ, ਉੱਥੇ ਕੰਮ ਆ। ਤੇ ਕੁੜੀ ਕਹਿੰਦੀ ਕਿ ਚਲੋ ਠੀਕ ਆ। ਨਾਲ ਹੀ ਉਹਨੇ ਤਲਵਾਰ ਫੜ ਲਈ। ਉਹਨੇ ਕੁੜੀ ਨੇ ਪੁੱਛਿਆ ਵੀ ਇਹ ਤਲਵਾਰ ਕੀ ਕਰਦੀ। ਉਹ ਮੁੰਡੇ ਨੇ ਕਿਹਾ ਕਿ ਤੈਨੂੰ ਪਤਾ ਚੌਧਰੀਆਂ ਦੀਆਂ ਰਾਠਾਂ ਦੀਆਂ ਬਾਦਸ਼ਾਹਾਂ ਦੇ ਹਥਿਆਰ ਆ ਤੇ ਜਦੋਂ ਇਹ ਜੰਗਲਾਂ ਦੇ ਵਿੱਚ ਜਾਂਦੇ ਤੇ ਹਥਿਆਰ ਇਹਨਾਂ ਦੇ ਕੋਲ ਹੁੰਦੇ। ਕੁੜੀ ਨੇ ਕਿਹਾ ਠੀਕ ਆ। ਕੁੜੀ ਵੀ ਟੁਰ ਪਈ ਨਾਲ ਜੰਗਲ ਦੇ ਤੇ ਮੁੰਡਾ ਵੀ ਟੁਰ ਪਿਆ। ਜਦੋਂ ਜੰਗਲ ਚ ਪਹੁੰਚੇ ਨਾ ਤੇ ਮੁੰਡਾ ਉਹਨੂੰ ਮਾਰਨ ਲੱਗਾ ਤੇ ਉਹ ਪੁੱਛਦੀ ਆ ਕਿ ਵੀਰਾ ਇਹ ਕੀ ਕਰਨ ਲੱਗਾ। ਮੈਂ ਤੇ ਕੁਛ ਨਹੀਂ ਕੀਤਾ, ਮੈਂ ਕੀ ਕਰਨ ਲੱਗਾ ਤੂੰ ਤੇਰੇ ਤੇ ਮੁੰਡਾ ਕਹਿੰਦਾ ਕਿ ਤੂੰ ਬਦਕਾਰ ਹੋ ਗਈ ਆ, ਬਦ ਚਲਨ ਹੋ ਗਈ ਆ, ਤੇਰੇ ਤੇ ਇਲਜ਼ਾਮ ਹੈ ਕਿ ਅੱਬੂ ਜੀ ਦਾ ਆਰਡਰ ਹੈ ਕਿ ਇਹਨੂੰ ਮਾਰ ਦੇਣਾ, ਇਹਦੇ ਟੁਕੜੇ ਟੁਕੜੇ ਕਰ। ਫਿਰ ਕੁੜੀ ਨੇ ਹਾੜੇ ਪਾਏ, ਮਿੰਤਾਂ ਤਰਲੇ ਕੀਤੇ, ਵਾਸਤੇ ਪਾਏ। ਕਰਨ ਤੋਂ ਬਾਅਦ ਉਹਨੇ ਭਰਾ ਨੇ ਕੁੜੀ ਦੇ ਨੇ ਕਿਹਾ, ਉਹਨੇ ਕਿਹਾ ਜੀ ਕਿ ਮੈਂ ਤੈਨੂੰ ਇੱਕ ਸ਼ਰਤ ਤੇ ਛੱਡ ਸਕਦਾ ਕਿ ਤੈਨੂੰ ਦੇਸ਼ ਨਕਾਰਾ ਹੈ, ਤੂੰ ਵਾਪਸੀ ਘਰ ਨਹੀਂ ਆਉਣਾ, ਤੂੰ ਆਪਣੇ ਘਰ ਵਾਪਸੀ ਨਹੀਂ ਆਉਣਾ, ਤੂੰ ਇੱਥੋਂ ਅੱਗੇ ਨਿਕਲ ਜਾ, ਦਫਾ ਹੋਇਆ। ਤੇ ਬਾਅਦ ਚ ਨਾ ਜੇ ਤੂੰ ਘਰ ਆਈ ਨਾ ਆਪੇ ਨੇ ਮੈਨੂੰ ਛੱਡਣਾ ਤੇ ਨਾ ਤੈਨੂੰ ਛੱਡਣਾ। ਜਦੋਂ ਚੌਧਰੀ ਤੇ ਮੁੰਡੇ ਨੇ ਭੈਣ ਨੂੰ ਛੱਡਤਾ ਨਾ ਤੇ ਮੁੰਡਾ ਵਾਪਸੀ ਘਰ ਆਇਆ ਤੇ ਉਹਦਾ ਅੱਬਾ ਤੇ ਉਹਦੀ ਅੰਮੀ ਘਰ ਪਹੁੰਚੇ ਬੈਠੇ ਤੇ ਉਹਨਾਂ ਨੇ ਪੁੱਛਿਆ ਵੀ ਹਾਂ ਬਿਲੇ ਲਾਇਆ ਆ, ਕੰਮ ਮਕਾਇਆ ਆ ਉਹਦਾ। ਉਹਨੇ ਕਿਹਾ ਹਾਂਜੀ ਮਕਾਇਆ ਆ। ਉਹ ਕੁੜੀ ਵਿਚਾਰੀ ਜਿਹੜੀ ਸੀ ਉਹ ਉੱਥੇ ਹੀ ਇੱਕ ਦਰਖਤ ਦੇ ਮੁੱਢ ਨਾਲ ਬਹਿ ਗਈ, ਰੋਣ ਕਰਲਾਣ ਲੱਗ ਪਈ ਵੀ ਮੈਂ ਤੇ ਕੋਈ ਐਵੇਂ ਦਾ ਕਦਮ ਹੀ ਨਹੀਂ ਚੱਕਿਆ ਤੇ ਮੇਰੇ ਤੇ ਜਿਹੜਾ ਇਹ ਐਵੇਂ ਦਾ ਟਾਈਮ ਆਇਆ ਜੇ।
खैर उत्थे बैठी आ ते एक नाल दे इलाके दे चौधरी जेड़े सी ओहदे नौकर कुछ ते चौधरी ਉਹ शिकार ते निकले जंगल दे विच पहुंचे। जदों जंगल दे विच पहुंचे ना ते कुड़ी ने देखा कि बंदे आ रहे आ ते कुड़ी ने अपना जिहड़ा दुपट्टा सी चुन्नी सी उहदे नाल आपदा मुंह सिर लपेट लिया। जदों मुंह सिर लपेट लिया ते ਉਹ ਚੌਧਰੀ ਜਿਹੜਾ शिकार करन आया सी ਉਹਨੇ ਤੇ ਉਹਦੇ ਨੌਕਰਾਂ ਨੇ ਵੇਖਿਆ। ਉਹਨਾਂ ਨੇ ਪੁੱਛਿਆ ਕਿ ਤੂੰ ਕੌਣ ਹੈ? ना बोले। चौधरी ने फिर आवाज दी थी कि तू कौन है, बोलती है या नहीं बोलती, या जेड़ी भी चीज है आवाज देनी है, नहीं तो मैं तीर मार के तेरा जेड़ा खात्मा कर देना, तेनू हटा देना। वो कुड़ी फिर बोली, उन्हें कहा कि मैं एक इंसान हाँ, मैं औरत जात हाँ ते मैं ਇੱਥੇ ਕਿਸੇ ਮੁਸੀਬਤ ਦੀ ਮਾਰੀ ਹੋਈ ਬੈਠੀ ਤੇ ਤੁਹਾਡੇ ਲਈ ਇਸ ਲਈ ਤੁਹਾਡੇ ਤੋਂ ਪਰਦਾ ਕੀਤਾ ਕਿ ਮੈਂ ਔਰਤ ਆ। ਫਿਰ ਚੌਧਰੀ ਨੇ ਉਹਨੂੰ ਪੁੱਛਿਆ, ਦੱਸਿਆ ਕਿ ਤੇਰੇ ਨਾਲ ਕਿਹੜੀ ਮੁਸੀਬਤ ਬਣੀ ਆ, ਤੂੰ ਕਿਹੜੇ ਇਲਾਕੇ ਦੀ ਆ, ਕਿੱਥੋਂ ਦੀ ਆ, ਅਸੀਂ ਤੇਰੀ ਹੈਲਪ ਕਰਦੇ, ਅਸੀਂ ਤੈਨੂੰ ਛੱਡਿਆ ਨੇ, ਤੇਰੇ ਘਰ ਪਹੁੰਚਾਇਆ ਨੇ। ਕੁੜੀ ਨੇ ਕਿਹਾ ਕਿ ਮੇਰਾ ਇਸ ਦੁਨੀਆ ਤੇ ਕੋਈ ਵੀ ਸਹਾਰਾ ਨਹੀਂ ਹੈ, ਨਾ ਮੇਰਾ ਕੋਈ ਘਰ ਹੈ ਤੇ ਨਾ ਮੇਰਾ ਕੋਈ ਬਾਹਰ है, मैं कोई भी नहीं जानता। चौधरी ने सोचा कि अगर इंसान इस तरह नहीं छड़ता। चौधरी ने कहा कि मैं तुहानू अपने नाल लै जाना। खानदानी बंदे भी हुंदे ने, बड़ा समझदार। उन्हें कुड़ी नू नाल भाया, भा के अपने घोड़े ते अपने इलाके अपने घर दे विच लै गया। जदों घर पहुंचे ना फिर सोचा भी लोगों ने मेरे से गल्लां करनियां कि पहले भी मेरिया दो बेगमां ने ते ये जवान भी हैं, गभरू भी हैं, ते इस तरह गल नहीं रही। चौधरी ने वो कुड़ी नू भाया, भा के उहदे नाल गल कीती भी आ माजरा सारा आ वाकिया है ते तू भी जवान है, गभरू भी है, ते मैं इस तरह नहीं रख सकदा ते होवे ना ते मैं तेरे नाल निकाह कर। कुड़ी मान गई। उन्हें क्या ठीक है, तुसी निकाह कर लो जी। उन्होंने निकाह हो गया चौधरी का ते ओ कुड़ी का। वक्त गुजरता रहा, साल लंघिया, 2 साल लंघे, 3 साल लंघे, रब ने रहमत की ते 2 पुत्र दिते कुड़ी नू अल्लाह ने। जदों 2 पुत्र दिते ना, कुछ दिन गुजरन तो बाद एक दिन वो रोंदी आ, करलांदी आ, हाड़ा पांदी आ कि मेरा भी कोई खानदान हुंदा, मेरा भी कोई मां प्यो भैणा भरा हुंदे, आ जेड़े बच्चे ने मेरे उन्हां नू मामा नानी नू मिलदे, नाने नू मिलदे ते किन्ने खुश होते। चौधरी बड़ा समझदार सी, उन्हें भाग के पूछया। उन्हें कहा भी तू जेड़ा जे अगर तेरा कोई खानदान है ते तेनू मैं मिला लियाना, गल सच्ची दसी दस। कुड़ी ने कहा कि मैं नहीं जा सकती क्योंकि मैनू देश कनाला मिलिया होया। उदों देश नकाले दे छड्डदे सी या बंदियां नू उस इलाके चों कढ छड्डदे। चौधरी ने कहा कि ऐसी दी तैसी उस देश नकाला देण वाले दी मैं तैनू लैके जावांगा, तैनू मिला के लिया। खैर उन्हें अपने नौकरां नू आवाज मारी, उन्होंने आण के कहा हाँ जी चौधरी साहब। उन्होंने कहा जी अपने जेडे नाल बंदे होर ने, चौधरी ने कहा सारियां नू इकट्ठियां कर लो, तैयारी कर लो, गड्डियां ते समान लद लो, जेड़ा तुहाडा रस्ते दे विच खाण पीण दा होए। उतों निकले। चौधरी ने कहा कि इहदे मां प्यो नू मिला के लियाओ। वो निकले ते रस्ते दे विच जंगल दे विच उसे च रात पै जांदी। जदों रात पै जाती है, खैमे लगे हुंदे आ, नौकरां दे अलहदा लगे हुंदे आ, जेड़े फौजी हुंदे ने ते ओ कुड़ी दा अलहदा खैमा लगा हुंदा, ओ अपने खैमे दे विच पर्दे दे विच बैठी हुंदी आ। ते जदों रात दा पिछला पहर हुंदा ना
ਤੇ ਬੱਚੇ ਰੋਣ ਲੱਗ ਪੈਂਦੇ, ਛੋਟੇ ਛੋਟੇ ਬੱਚੇ ਅਕਸਰ ਹੀ ਰੋਣ ਲੱਗ ਪੈਂਦੇ ਰਾਤ ਨੂੰ। ਤੇ ਉਹ ਇੱਕ ਚੌਧਰੀ ਦਾ ਨੌਕਰ ਜਿਹੜਾ ਹੁੰਦਾ ਨਾ, ਉਹ ਆਉਂਦਾ, ਉਹ ਆਣ ਕੇ ਤੇ ਖਹਿਮੇ ਦੇ ਵਿੱਚ ਕੁੜੀ ਹੁੰਦੀ ਹੈ, ਲੇਕਿਨ ਪਰਦੇ ਚ ਹੁੰਦੀ ਹੈ। ਜਦੋਂ ਥੋੜਾ ਬਹੁਤਾ ਪਰਦਾ ਉਹਨੇ ਕੀਤਾ ਹੁੰਦਾ ਖਹਿਮੇ ਦੇ ਅੰਦਰ, ਤੇ ਉਹ ਨੌਕਰ ਆਣ ਕੇ ਪਰਦਾ ਖਹਿਮੇ ਦਾ ਚੱਕਦਾ ਨਾ, ਤੇ ਉਹਦੀ ਨਜ਼ਰ ਪੈਂਦੀ ਆ ਕੁੜੀ ਦੇ ਉੱਤੇ, ਤੇ ਉਹ ਨੌਕਰ ਦੀ ਵੀ ਨੀਅਤ ਬੇਈਮਾਨ ਹੋ ਜਾਏ। ਉਹ ਕੁੜੀ ਉਹਨੂੰ ਪੁੱਛਦੀ ਕਿ ਤੂੰ ਕੌਣ ਆ? ਉਹਨੇ ਕਿਹਾ ਫਲਾਨਾ ਨੌਕਰ। ਉਹਨੇ ਕਿਹਾ ਵੀ ਜਾ ਤੂੰ ਮੇਰੇ ਖਹਿਮੇ ਚ ਕੀ ਲੈਣ ਆਇਆ? ਉਹ ਤੋਂ ਨੌਕਰ ਕਹਿੰਦਾ ਕਿ ਮੇਰੀ ਨੀਅਤ ਬਦਲ ਗਈ ਹੈ, ਗੱਲ ਮੇਰੀ ਬਦਲ ਮੰਨ ਲਵੇ ਤੇ ਠੀਕ ਆ, ਜੇ ਨਹੀਂ ਮੰਨਣੀ ਤੇ ਮੈਂ ਤੇਰੇ ਆ ਬੱਚੇ ਮਾਰ ਦੇਣੇ ਤੋਏ। ਉਹ ਕੁੜੀ ਕਹਿੰਦੀ ਹੈ ਕਿ ਬੱਚੇ ਮੇਰੇ ਹਾਜ਼ਰ ਆ, ਲੇਕਿਨ ਜਿਹੜੀ ਤੂੰ ਗੱਲ ਕਹਿਣਾ ਉਹ ਮੈਂ ਗੱਲ ਨਹੀਂ ਮੰਨਣੀ। ਉਹ ਕੁੜੀ ਆਪਣੀ ਜਾਨ ਬਚਾਉਣ ਦੀ ਖਾਤਰ ਜੰਗਲ 'ਚ ਭੱਜ ਜਾਂਦੀ, ਤੇ ਉਹ ਜਿਹੜਾ ਨੌਕਰ ਹੁੰਦਾ ਉਹ 2 ਬੱਚੇ ਮਾਰ ਦਿੰਦਾ। ਜਦੋਂ ਬੱਚੇ ਮਾਰ ਦਿੰਦਾ ਤੇ ਉਹ ਵਾਪਸ ਆਪਣੇ ਚੌਧਰੀ ਕੋਲ ਆਉਂਦਾ। ਜਦੋਂ ਆਪਣੇ ਚੌਧਰੀ ਕੋਲ ਆਣ ਕੇ ਕਹਿੰਦਾ ਕਿ ਚੌਧਰੀ ਸਾਹਿਬ, ਉਹ ਤੁਹਾਡੀ ਜਿਹੜੀ ਬੇਗਮ ਨੇ ਉਹ ਔਰਤ ਨਹੀਂ ਸੀ, ਉਹ ਕੋਈ ਜਿੰਨ, ਕੋਈ ਹਵਾਈ ਚੀਜ਼ ਸੀ। ਰਾਤ ਸਾਨੂੰ ਜੰਗਲ ਦੇ ਵਿੱਚ ਪਈ ਆ, तो ऐसा इस तरह उन्हें चीख मारी है, मार के वो गैप हो गई है, अपने बच्चे भी मार गई है। चौधरी ने गल मन ली, नौकर ने पूरा प्लान बनाया सी चौधरी के मनण दे काबल। जदों ने गल मन ली ना चौधरी ने, जदों कुड़ी भजी जंगल दे विचों, ते उन्हें एक नाल बस्ती सी जंगल दे, उत्थे जाके डेरा ला लिया। ते उन्हें सोचिया भी जेड़ा भी मैनू टक्करदा है ना, कोई मेरे ते बेईमान हो जाता होवे ना, ते मैं अपना भेस बदला। उन्हें भेस बदलिया, जदों उन्हें अपने आप नू फकीर बना लिया। जदों फकीर बनाया ना, गल च मणके पा ले, तस्बीहां पा लियां, हरा चोला पा लिया, ते नमाज पढ़नी, इबादत करनी, ते लोकां नूं गल्लां सुणाउणियां। गल्लां सुणाउणियां ते गल्लां दी मशहूरी हुंदी हुंदी ना, एक दिन उहदे अब्बे दे कंन च जाके गल पई कि फलानी जगह ते एक फकीर आ, ते ओह बड़ी गल सुणादा। उहदे अब्बे ने उसे ही मौलवी नूं कहा कि आपां फलानी जगह ते जाना, उत्थे एक फकीर आ ते ओह बड़ी गल सुणादा, ते तैयारी करो। उन्होंने तैयारी की, तैयारी करके जो फकीर दे कोल पहुंचे। इस तरह उनकी गल की मशहूरी जेड़े बंदे नाल उन्हें निकाह कीता सी ना, जेड़े चौधरी नाल, उनदे कोल भी पहुंची। उन्हें भी उसे ही नौकर नूं अपने नूं कहा, जेड़ा उनका बॉडीगार्ड सी, कि तैयारी करो, आपां फलानी जगह ते एक फकीर आ, बड़ी गल सुणादा, ते आपां गल सुनन जाना। उदों दौर इवें दा सीगा कि बंदे जेड़े गल सुनन वास्ते बड़ा बड़ा सफर कर लैंदे सी, बड़ा बड़ा जेड़ा ना मशक्कत करदे सी गल सुनन दी। वो जदों फकीर दे कोल पहुंचे, ते उत्थे जदों पहुंच के उन्होंने बैठे फकीर दे डेरे ते, ते फकीर ने उन्होंने पूछा कि हाँ जी दसो गल केड़ी सुननी है, हट बीती सुननी है या जग बीती सुननी है? हट बीती हुंदी है जिहड़ी अपने बंदे नाल गुजरी होवे, ते जग बीती हुंदी है जिहड़ी किसे दी गल होवे। ਉਹ ਚੋਰੀਆਂ ਨੇ ਦੋਵਾਂ ਨੇ ਕਿਹਾ ਜੀ ਕਿ ਸਾਨੂੰ ਜੱਗ ਬੀਤੀ ਗੱਲ ਸੁਣਾ। ਜਦੋਂ ਜੱਗ ਬੀਤੀ ਗੱਲ ਫਕੀਰ ਨੇ ਸ਼ੁਰੂ ਕੀਤੀ, ਉਹਨੇ ਕਿਹਾ ਜੀ ਕਿ ਇੱਕ ਫਲਾਨੀ ਜਗ੍ਹਾ ਤੇ ਚੌਧਰੀ ਸੀ, ਇੱਕ ਉਹਦੀ ਧੀ ਸੀ, ਇੱਕ ਉਹਦਾ ਮੁੰਡਾ ਸੀ, ਤੇ ਇੱਕ ਉਹ ਆਪ ਸੀ। ਉਹਨੇ ਹੱਜ ਦੀ ਤਿਆਰੀ ਕੀਤੀ,
ਮੁੰਡੇ ਨੂੰ ਤੇ ਆਪਣੀ ਬੇਗਮ ਨੂੰ ਨਾਲ ਹੱਜ ਤੇ ਲੈ ਗਿਆ ਤੇ ਕੁੜੀ ਨੂੰ ਤੇ ਘਰ ਨੂੰ ਤੇ ਆਪਣੇ ਕਾਰੋਬਾਰ ਨੂੰ ਉਸ ਮੌਲਵੀ ਦੇ ਸਪੁਰਦ ਕਰ ਗਿਆ ਜਿਹੜਾ ਉਹਨੇ ਮੌਲਵੀ ਆਪਣੇ ਬੱਚੇ ਪੜ੍ਹਾਉਣ ਵਾਸਤੇ ਰੱਖਿਆ। ਉਹ ਥੋੜੇ ਦਿਨ ਗੁਜ਼ਰੇ ਤੇ ਮੌਲਵੀ ਸਾਹਿਬ ਸੀ ਜਿਹੜੇ ਉਹ ਉਸ ਕੁੜੀ ਤੇ ਬੇਈਮਾਨ ਹੋ ਗਏ। ਜਦੋਂ ਕੁੜੀ ਤੇ ਬੇਈਮਾਨ ਹੋ ਗਏ, ਕੁੜੀ ਨੇ ਬੜੀ ਆਪਣੀ ਜਾਨ ਛਡਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਮੌਲਵੀ ਨੇ ਜਾਨ ਨਾ ਛੱਡੀ ਤੇ ਕੁੜੀ ਮੰਨ ਗਈ। ਉਹਨੇ ਕਿਹਾ ਜੀ ਕਿ ਮੈਂ ਨਿਕਾਹ ਕਰ ਲੈਣੀ ਆ, ਜਿਹੜਾ ਤੈਨੂੰ ਮੇਰਾ ਮਾਂ ਪਿਓ ਕਹਿ ਕੇ ਗਿਆ ਸੀ। ਗੱਲ ਅੱਗੇ ਸਾਰੀ ਸੁਣਾਈ ਹੈ, ਥੋੜੀ ਜਿਹੀ ਵਜ਼ਾਹਤ। ਤੇ ਜਦੋਂ ਮੌਲਵੀ ਗੁਸਲਖਾਨੇ 'ਚ ਵੜਿਆ, ਗੁਸਲਖਾਨੇ 'ਚੋਂ ਬਾਹਰ ਨਿਕਲਿਆ ਤੇ ਕੁੜੀ ਨੇ ਉਹਦੇ ਸਿਰ 'ਚ ਸੋਟਾ ਮਾਰਿਆ। ਮੌਲਵੀ ਡਿੱਗਿਆ, ਬੇਹੋਸ਼ ਹੋ ਗਿਆ ਜਾਂ ਜੋ ਵੀ ਹੋਇਆ। ਮੌਲਵੀ ਨੂੰ ਹਸਪਤਾਲ ਲਿਜਾਇਆ ਗਿਆ ਤੇ ਮੌਲਵੀ ਸਹੀ ਹੋ ਗਿਆ, ਬਚ ਗਿਆ। ਜਦੋਂ ਇਹ ਗੱਲ ਮੌਲਵੀ ਦੇ ਕੰਨ ਪਈ ਨਾ ਵੀ ਗੱਲ ਤੇ ਉਹ ਹੀ ਆ, ਤੇ ਉਹਨੇ ਫਕੀਰ ਨੂੰ ਕਿਹਾ ਕਿ ਗੱਲ ਬਦਲੋ ਜੀ, ਗੱਲ ਹੋਰ ਕੋਈ ਸੁਣਾਓ। ਖੁੜਕ ਗਈ ਨਾ, ਤੇ ਉਹ ਜਿਹੜਾ ਚੌਧਰੀ ਸੀ ਨਾ ਕੁੜੀ ਦਾ ਅੱਬਾ, ਉਹਨੇ ਮੌਲਵੀ ਨੂੰ ਦਬਕਾ ਮਾਰਿਆ। ਉਹਨੇ ਕਿਹਾ ਚੁੱਪ ਕਰਕੇ ਬਹਿ ਜਾ, ਗੱਲ ਬੜੇ ਕੰਮ ਦੀ ਹੈ ਤੇ ਬੜੀ ਚੰਗੀ ਹੈ, ਇਹ ਹੀ ਸੁਣਾਓ। ਹੁਣ ਉਹ ਫਕੀਰ ਗੱਲ ਸੁਣਾਈ ਜਾ ਰਿਹਾ। ਉਹਨੇ ਕਿਹਾ ਜੀ ਕਿ ਜਦੋਂ ਇਹ ਸਾਰਾ ਸੀਨ ਹੋਣ ਤੋਂ ਬਾਅਦ ਉਹ ਹੱਜ ਤੋਂ ਵਾਪਸ ਆਏ ਨਾ, ਤੇ ਮੌਲਵੀ ਚਲਾ ਗਿਆ ਸਭ ਤੋਂ ਪਹਿਲੇ ਏਅਰਪੋਰਟ ਤੇ ਚੌਧਰੀ ਨੂੰ ਲੈਣ ਵਾਸਤੇ। ਜਦੋਂ ਉੱਥੇ ਚੌਧਰੀ ਨੂੰ ਮਿਲਿਆ ਕੀਤਾ, ਉਹਨੇ ਅੱਲਾ ਆਲਮ ਕੀ ਕਿਹਾ ਚੌਧਰੀ ਨੂੰ। ਮੌਲਵੀ ਨੇ ਚੌਧਰੀ ਨੇ ਆਪਣਾ ਪੁੱਤਰ ਘਲਾਇਆ ਕਿ ਮੇਰੀ ਧੀ ਨੂੰ ਲਿਜਾ ਕੇ ਜੰਗਲ ਦੇ ਵਿੱਚ ਮਾਰ ਦਿਓ, ਕਤਲ ਕਰ ਦਿਓ, ਉਹਦੇ ਟੁਕੜੇ ਟੁਕੜੇ ਕਰ ਦਿਓ। ਤੇ ਮੌਲਵੀ ਨੂੰ ਬੜੀ ਆਵਾਜ਼ਾਰੀ ਹੋਵੇ ਇਸ ਗੱਲ ਦੀ, ਤੇ ਬਾਦਸ਼ਾਹ ਕਵੇ ਕਿ ਗੱਲ ਠੀਕ ਆ, ਗੱਲ ਸੁਣਾਓ। ਇਹ ਸਾਰਾ ਮਾਜਰਾ ਜਦੋਂ ਹੋ ਗਿਆ, ਗੱਲ ਸੁਣੀ, ਤੇ ਹੁਣ ਵਾਰੀ ਆ ਗਈ ਦੂਸਰੇ ਚੌਧਰੀ ਦੀ। ਉਹ ਜਦੋਂ ਸਾਰੀ ਗੱਲ ਸੁਣ ਕੇ ਤੇ ਚੌਧਰੀ ਨੇ ਉਹਦੇ ਅੱਬੇ ਨੇ ਕਿਹਾ ਕਿ ਬਾਬਾ ਜੀ, ਉਹ ਕੁੜੀ ਨੂੰ ਮਾਰਨਾ ਕਿਉਂ ਚਾਹੁੰਦੇ ਸੀ? ਤੇ ਉਹਨੇ ਕਿਹਾ ਕਿ ਮੌਲ ਭਰਾ ਨੇ ਕਿਹਾ ਸੀਗਾ ਕਿ ਬਦਕਾਰੀ ਦਾ ਤੇਰੇ ਤੇ ਇਲਜ਼ਾਮ ਆ ਤੇ ਇਸ ਕਰਕੇ ਮਾਰਨਾ। ਤੇ ਚੌਧਰੀ ਨੇ ਫਿਰ ਉਹ ਫਕੀਰ ਨੂੰ ਕਿਹਾ ਕਿ ਹੁਣ ਬਾਬਾ ਜੀ ਉਹ ਕੁੜੀ ਕਿੱਥੇ? ਖੈਰ ਫਿਰ ਦੂਸਰੇ ਚੌਧਰੀ ਦੀ ਗੱਲ ਉਹਨੇ ਸੁਣਾਈ। ਕੁੜੀ ਨੇ ਕਿਹਾ ਕਿ ਤੁਹਾਨੂੰ ਦੱਸਾਂਗੇ। ਦੂਸਰੇ ਚੌਧਰੀ ਦੀ ਗੱਲ ਵੀ ਸ਼ੁਰੂ ਹੋ ਗਈ। ਉਹਨੇ ਕਿਹਾ ਕਿ ਫਿਰ ਉਹ ਕੁੜੀ ਜੰਗਲ ਦੇ ਵਿੱਚ ਬੈਠੀ ਸੀ। ਇੱਕ ਹੋਰ ਚੌਧਰੀ ਆਇਆ, ਉਹਦੇ ਨਾਲ ਉਹਦੇ ਨੌਕਰ ਚਾਕਰ ਜਿਹੜੇ ਸੀ, ਉਹਨਾਂ ਨੇ ਉਹ ਕੁੜੀ ਨੂੰ ਜੰਗਲ 'ਚ ਬੈਠੀ ਨੂੰ ਦੇਖਿਆ। ਜਦੋਂ ਬੈਠੀ ਨੂੰ ਦੇਖਿਆ ਤੇ ਪੁੱਛਿਆ, ਦੱਸਿਆ ਕਿ ਜੰਗਲ ਦੇ ਵਿੱਚ ਤੂੰ ਇਕੱਲੀ ਬੈਠੀ ਆ ਤੇ ਤੈਨੂੰ ਇੱਥੇ ਕੋਈ ਜਾਨਵਰ ਖਾ ਜਾਣ ਦੇ, ਖੂਨ ਖਾਰ ਜਿਹੜੇ ਜੰਗਲ ਦੇ ਹੁੰਦੇ ਆ, ਤੇ ਤੂੰ ਹੋਵੇ ਨਾ ਤੇ ਸਾਡੇ ਨਾਲ ਚੱਲ। ਜਦੋਂ ਕੁੜੀ ਨੇ ਸੋਚਿਆ ਕਿ ਗੱਲ ਵਾਕਈ ਇੱਥੇ ਜੰਗਲ 'ਚ ਮੈਨੂੰ ਕਿਸੇ ਨੇ ਖਾ ਜਾਣਾ, ਮਾਰ ਜਾਣਾ, ਤੇ ਉਹ ਚੌਧਰੀ ਦੇ ਨਾਲ ਚੌਧਰੀ ਦੇ ਘਰ ਚਲੀ ਗਈ, ਜਿਹੜਾ ਸ਼ਿਕਾਰ ਕਰਨ ਹੈ। ਜਦੋਂ ਚੌਧਰੀ ਦੇ ਘਰ ਗਈ ਤੇ ਚੌਧਰੀ ਨੇ ਘਰ ਜਾ ਕੇ ਸੋਚਿਆ ਕਿ ਮੇਰੀਆਂ ਹੋਰ ਵੀ ਦੋ ਬੇਗਮਾਂ ਨੇ, ਉਹ ਕੀ ਸੋਚਣ ਦੀਆਂ ਤੇ ਲੋਕੀ ਕੀ ਗੱਲਾਂ ਕਰਨ ਦੇ, ਮੈਂ ਤੈਨੂੰ ਇਸ ਤਰ੍ਹਾਂ ਨਹੀਂ ਰੱਖ ਸਕਦਾ, ਹੋਵੇ ਨਾ ਤੇ ਤੂੰ ਮੇਰੇ ਨਾਲ ਨਿਕਾਹ ਕਰ। ਨਿਕਾਹ ਕਰ ਲਿਆ। ਜਦੋਂ ਬੱਚੇ ਹੋਏ 2 ਸਾਲਾਂ 3 ਬਾਅਦ, ਜੋ ਕੁੜੀ ਨੂੰ ਇੱਕ ਦਿਨ ਆਪਣਾ ਪਿੱਛਾ ਯਾਦ ਆ ਗਿਆ, ਆਪਣਾ ਮਾਂ ਪਿਓ ਯਾਦ ਆ ਗਿਆ। ਤੇ ਚੌਧਰੀ ਨੇ ਪੁੱਛਿਆ ਕਿ ਤੂੰ ਰੋਣੀ ਕਿਉਂ ਆ? ਤੈਨੂੰ ਮੈਂ ਮਿਲਾ ਕੇ ਲਿਆਣਾ, ਮੈਂ ਤੇਰੇ ਨਾਲ ਵਾਅਦਾ ਕਰਦਾ ਕਿ ਜਿਹੜਾ ਨਾ ਤੈਨੂੰ ਜਿਹਨੇ ਦੇਸ਼ ਨਕਾਰਾ ਦਿੱਤਾ ਉਹਦੇ ਨਾਲ ਮੈਂ ਆਪੇ ਨਿਕਲਣਾ। ਫਿਰ ਚੌਧਰੀ ਨੇ ਸਾਰਾ ਮਾਜਰਾ, ਰਸਤੇ ਦੀ ਸੇਫਟੀ ਨਾਲ, ਜੋ ਵੀ ਉਹਨਾਂ ਦੌਰ ਦੇ ਵਿੱਚ ਲੜਾਈਆਂ ਝਗੜੇ ਜਾਂ ਜੰਗਲ 'ਚ ਜੰਗ ਦੇ ਖਤਰੇ ਹੁੰਦੇ ਸੀ, ਉਹ ਚੌਧਰੀ ਨੇ ਆਪਣੇ ਨੌਕਰਾਂ ਨੂੰ ਸਾਰਾ ਸਮਾਨ ਦੇ ਕੇ ਭੇਜਿਆ
ਤੇ ਜੰਗਲ ਦੇ ਵਿੱਚ ਇੱਕ ਰਾਤ ਪੈ ਗਈ। ਜਦੋਂ ਰਾਤ ਪੈ ਗਈ ਤੇ ਚੌਧਰੀ ਦਾ ਨੌਕਰ ਉਹ ਕੁੜੀ ਤੇ ਬੇਈਮਾਨ ਹੋ ਗਿਆ। ਜਦੋਂ ਕੁੜੀ ਦਾ ਨੌਕਰ ਬੇਈਮਾਨ ਹੋਇਆ ਨਾ ਕੁੜੀ ਦੇ ਉੱਤੇ, ਤੇ ਕੁੜੀ ਭੱਜ ਗਈ ਤੇ ਉਹਦੇ ਬੱਚੇ ਮਾਰ ਛੱਡੇ। ਤੇ ਉਹ ਨੌਕਰ ਨੇ ਦੂਸਰਿਆਂ ਨੌਕਰਾਂ ਨੂੰ ਕਿਹਾ ਕਿ ਖਬਰਦਾਰ ਇਹਦੇ ਪਿੱਛੇ ਕੋਈ ਜਾਵੇ। ਉਹ ਜਿਹੜਾ ਨੌਕਰ ਸੀ ਉਹਨੂੰ ਵੀ ਖੁੜਕ ਗਈ। ਉਹ ਵੀ ਕਹਿੰਦਾ ਬਾਬਾ ਜੀ ਹੋਰ ਕੋਈ ਗੱਲ ਸੁਣਾਓ। ਉਹ ਜਿਹੜਾ ਉਹਦਾ ਚੌਧਰੀ ਸੀ, ਉਹਦਾ ਬੰਦਾ ਸ਼ੋਹਰ, ਉਹਨੇ ਮਾਰਿਆ ਉਹ ਨੌਕਰ ਦੇ ਇੱਕ ਘਸੁੰਨਾ ਕੰਡ ਦੇ ਵਿੱਚ। ਉਹਨੇ ਕਿਹਾ ਚੁੱਪ ਕਰਕੇ ਬਹਿ, ਗੱਲ ਦੀ ਕਿਸੇ ਤਹਿ ਤੱਕ ਜਾਣਾ, ਗੱਲ ਬੜੀ ਗਹਿਰਾਈ ਦੀ। ਜਦੋਂ ਗੱਲ ਸਾਰੀ ਦਾ ਮਾਜਰਾ ਹੋਇਆ ਮੁੱਕੀ, ਤੇ ਹੁਣ ਦੋਵੇਂ ਚੌਧਰੀ ਉਹ ਫਕੀਰ ਨੂੰ ਕਹਿੰਦੇ ਕਿ ਬਾਬਾ ਜੀ ਜੋ ਮਰਜ਼ੀ ਲੈ ਲਓ ਸਾਡੇ ਕੋਲ, ਜੋ ਦੁਨੀਆ ਦਾ ਮਾਲ ਲੈਣਾ ਲੈ ਲਓ, ਲੇਕਿਨ ਉਹ ਕੁੜੀ ਦਾ ਦੱਸੋ ਕਿ ਕੁੜੀ ਕਿੱਥੇ। ਖੈਰ ਦੋਵਾਂ ਘਰਾਂ ਦੇ ਵਿੱਚ, ਫਕੀਰ ਦੇ ਵੀ ਤੇ ਚੌਧਰੀਆਂ ਦੇ ਵਿੱਚ ਵੀ ਥੋੜੀ ਬਹੁਤੀ ਬਹਿਸ ਛਿੜਦੀ ਰਹੀ। ਬਹਿਸ ਹੋਣ ਤੋਂ ਬਾਅਦ ਫਕੀਰ ਨੇ ਕਿਹਾ ਕਿ ਤੁਹਾਨੂੰ 2-3 ਘੰਟੇ ਇੰਤਜ਼ਾਰ ਕਰਨਾ ਪੈਣਾ, ਜੇ ਤੁਸੀਂ ਨਹੀਂ ਮੁੜਦੇ ਕਿ ਕੁੜੀ ਕਿੱਥੇ ਆ, ਫਿਰ ਉਹ ਤੁਹਾਨੂੰ ਦੱਸੋ। ਖੈਰ ਫਕੀਰ ਨੇ 2-3 ਘੰਟੇ ਟਾਈਮ ਲਿਆ। ਉਹ ਚੌਧਰੀਆਂ ਨੇ ਵੀ ਕਿਹਾ ਠੀਕ ਹੈ ਜੀ, 2-3 ਘੰਟੇ ਲੱਗੇ। ਉਹ ਫਕੀਰ ਉੱਠਿਆ, ਉਹਨੇ ਸਾਈਡ ਤੇ ਹੋ ਕੇ ਆਪਣੇ ਕੱਪੜੇ ਬਦਲੇ, ਆਪਣਾ ਗੁਸਲ ਕੀਤਾ, ਆਪਣੇ ਆਪ ਨੂੰ ਔਰਤ ਜ਼ਾਤ ਦੀ ਵਿੱਚ ਭੇਜ ਤੇ ਲਿਆਣ ਕੇ ਤੇ ਫਿਰ ਉਹਨੇ ਆਪਣੇ ਇੱਕ ਬੰਦੇ ਨੂੰ ਭੇਜਿਆ ਕਿ ਜਿਹੜੇ ਬਾਕੀ ਬੰਦੇ ਨੇ ਸਾਈਡ ਤੇ ਰਹਿਣ, ਤੇ ਉਹ ਦੋਵੇਂ ਚੌਧਰੀਆਂ ਨੂੰ ਸਾਈਡ ਤੇ। ਜਦੋਂ ਦੋਵਾਂ ਚੌਧਰੀਆਂ ਨੂੰ ਸਾਈਡ ਤੇ ਕੀਤਾ ਗਿਆ, ਆਪਣੇ ਪਿਓ ਨੂੰ ਵੀ ਤੇ ਆਪਣੇ ਸ਼ੋਹਰ ਨੂੰ ਵੀ ਇੱਕ ਸਾਈਡ ਤੇ ਬਿਠਾ ਕੇ, ਤੇ ਜਦੋਂ ਫਿਰ ਉਹ ਕੁੜੀ ਆਈ ਨਾ ਸਾਹਮਣੇ, ਉਹਨੇ ਕਿਹਾ ਲਓ ਜੀ ਪਹਿਚਾਣ ਲਓ ਕਿ ਮੈਂ ਉਹੀ ਹਾਂ, ਮੈਂ ਉਹੀ ਹਾਂ। ਇੱਕ ਚੌਧਰੀ ਨੂੰ ਕਹਿੰਦੀ ਦੇਖ ਲਓ ਕਿ ਮੈਂ ਤੁਹਾਡੀ ਧੀ ਹਾਂ, ਤੇ ਦੂਸਰੇ ਚੌਧਰੀ ਨੂੰ ਕਹਿੰਦੀ ਕਿ ਦੇਖ ਲਓ ਮੈਂ ਤੁਹਾਡੀ ਬੇਗਮ। ਉਹ ਫਿਰ ਉਹਦੇ ਅੱਬੇ ਨੇ ਮੌਲਵੀ ਜਿਹੜਾ ਸੀ ਉਹਨੂੰ ਉੱਥੇ ਹੀ ਮਾਰ ਛੱਡਿਆ, ਕਤਲ ਕਰ ਛੱਡਿਆ। ਤੇ ਜਿਹੜਾ ਉਹਦਾ ਖਾਮਦ ਸੀ ਉਹਨੇ ਆਪਣੇ ਨੌਕਰ ਨੂੰ ਉੱਥੇ ਹੀ ਟੁਕੜੇ ਟੁਕੜੇ ਕਰ ਛੱਡਿਆ। ਗੱਲ ਉਹਨਾਂ ਦੀ ਫਿਰ ਇਹ ਮੁੱਕੀ ਕਿ ਸਾਡੀ ਇਹ ਧੀ ਆ। ਚੌਧਰੀ ਨੇ ਕਿਹਾ ਅਸੀਂ ਇਹਨੂੰ ਨਾਲ ਲੈ ਕੇ ਜਾਂਦੇ ਆਪਣੇ ਘਰ। ਤੇ ਉਹਦੇ ਬੰਦੇ ਨੂੰ ਕਿਹਾ ਕਿ ਤੁਸੀਂ ਸਾਡੇ ਘਰ ਪਹੁੰਚ ਜਾ, ਸਾਡੇ ਘਰ ਪਹੁੰਚ ਜਾ, ਜੋ ਉੱਥੋਂ ਅਸੀਂ ਤੁਹਾਨੂੰ ਵਿਦਿਆ ਕਰਕੇ ਕਲਾਵਾਂਗੇ। ਤੇ ਗੱਲ ਏਡੀ ਲੰਮੀ ਚੌੜੀ ਸੁਣਾਉਣ ਦਾ ਮਕਸਦ ਇਹ ਆ ਕਿ ਕਦੀ ਵੀ ਕਿਸੇ ਤੇ ਇੰਨਾ ਜੰਮ ਕੇ ਭਰੋਸਾ ਨਹੀਂ ਕਰੀਦਾ ਹੁੰਦਾ। ਹੱਸਦੇ ਰਹੋ ਤੇ ਵਸਦੇ ਰਹੋ।